ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1969 ਦੇ ਵਿੱਚ ਸਰ ਦਰਸ਼ਨ ਸਿੰਘ ਫੇਰੂਮਾਨ ਜਿਹੜੇ ਬਜ਼ੁਰਗ ਉਮਰ 'ਚ ਸਨ, 80s ਦੇ ਵਿੱਚ ਸੀ, ਉਹਨਾਂ ਨੇ ਸਿੱਖ ਹੋਮਲੈਂਡ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀ, ਇਹਨਾਂ ਦੇ ਲਈ ਜਿਹੜਾ ਹੈ ਉਹ ਮਰਨ ਵਰਤ ਰੱਖਿਆ ਜੀ। ਵੈਸੇ ਉਹਨਾਂ ਦਾ ਮੁੱਖ ਜਿਹੜਾ ਉਹਨਾਂ ਦਾ ਕਹਿਣਾ ਸੀ ਕਿ ਵੀ ਜਿਵੇਂ ਅੱਡ ਸਮੇਂ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਇਹਨਾਂ ਨੇ ਅਰਦਾਸ ਕਰਕੇ ਵਰਤ ਤੋੜੇ ਨੇ ਔਰ ਅਰਦਾਸ ਦੀ ਅਹਿਮੀਅਤ ਨੂੰ ਘਟਾਇਆ, ਉਸ ਨੂੰ ਉਹ ਸਾਬਤ ਕਰਨਾ ਚਾਹੁੰਦੇ ਨੇ ਵੀ ਸਿੱਖ ਅਰਦਾਸ ਦੇ ਉੱਤੇ ਖਲੋਂਦਾ ਹੈ, ਕਮਜ਼ੋਰ ਨਹੀਂ ਹੁੰਦਾ ਜੀ। ਔਰ ਉਹਨਾਂ ਦਾ ਇਹ ਵਰਤ ਜਾਰੀ ਸੀ, ਜਿਸ ਦੌਰਾਨ ਇੱਕ ਆਲ ਪਾਰਟੀ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ। ਅੱਜ ਦੇ ਦਿਨ ਸਾਰਿਆਂ ਨੇ ਹਮਾਇਤ ਦਿੱਤੀ, ਪਰ ਕਿਉਂਕਿ ਸਿੱਖ ਲੀਡਰ ਸੰਤ ਫਤਿਹ ਸਿੰਘ ਸੀ, ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਸੀ ਔਰ ਅਕਾਲੀ ਹਮੇਸ਼ਾ ਹੀ ਜਿਵੇਂ ਸੰਤ ਭਿੰਡਰਾਂਵਾਲਿਆਂ ਤੋਂ ਸਕੇਅਰਡ ਰਹੇ ਕਿ ਜੀ ਇਹ ਸੈਂਟਰਲ ਲੀਡਰ ਨਾ ਬਣ ਜਾਣ, ਤੇ ਫਤਿਹ ਸਿੰਘ ਨੂੰ ਵੀ ਲੱਗਦਾ ਸੀ ਜੇ ਫੇਰੂਮਾਨ ਦਾ ਵਰਤ ਕਿਸੇ ਕਾਮਯਾਬੀ ਤੱਕ ਪਹੁੰਚ ਗਿਆ ਤੇ ਲੀਡਰ ਤਾਂ ਉਹ ਬਣ ਜਾਏਗਾ। ਸੋ ਇਹਨਾਂ ਨੇ ਵੀ ਉਹਨਾਂ ਨੂੰ ਰੋਲਿਆ ਹੀ ਹੈ। ਇਹ ਕਾਨਫਰੰਸਾਂ ਵਗੈਰਾ ਵਿੱਚ ਡਰਾਮੇਬਾਜ਼ੀ ਸੀ। ਇਨ ਦਾ ਐਂਡ ਸਰ ਦਰਸ਼ਨ ਸਿੰਘ ਫੇਰੂਮਾਨ ਆਪਣੀ ਨਿਭਾ ਗਏ, ਅਰਦਾਸ ਉਹਨਾਂ ਤੋੜ ਨਿਭਾਈ ਜੀ। ਔਰ ਜਿਹੜੇ ਇਸ਼ੂ ਉੱਥੇ ਦੇ ਉੱਥੇ ਹੀ ਰਹੇ, ਕਿਉਂਕਿ ਅਕਾਲੀ ਦਲ ਔਰ ਪੰਜਾਬ ਸਰਕਾਰ ਜਸਟਿਸ ਗੁਰਨਾਮ ਸਿੰਘ ਦੇ ਥੱਲੇ ਉਹ ਸੁਹਿਰਦ ਨਹੀਂ ਸੀ। 1984 ਦੇ ਵਿੱਚ ਜੂਨ 84 ਦਾ ਘੱਲੂਘਾਰਾ ਵਾਪਰਨ ਤੋਂ ਬਾਅਦ ਦਰਬਾਰ ਸਾਹਿਬ ਦਾ ਕੰਟਰੋਲ ਫੌਜ ਦੇ ਕੋਲ ਰਿਹਾ ਔਰ ਫਿਰ ਉਹਨਾਂ ਨੇ ਵਿਚੋਲੇ ਲੱਭੇ, ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਦੇ ਜਥੇਦਾਰ, ਜਿਹਨੇ ਵੱਡਾ ਝੂਠ ਬੋਲਿਆ ਪਰਿਕਰਮਾ 'ਚ ਖਲੋ ਕੇ, ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ, ਸਾਹਿਬ ਸਿੰਘ ਚਮਕ ਹੈੱਡ ਗ੍ਰੰਥੀ, ਇਹ ਸਾਰੇ ਉਹਨਾਂ ਨੇ ਕਰ ਲਏ ਸੀ। ਔਰ ਇਹਦੇ ਥੱਲੇ ਉਹਨਾਂ ਨੇ ਪਹਿਲਾਂ ਇੱਕ ਕਨਵੈਨਸ਼ਨ ਰੱਖੀ ਗੁਰਦੁਆਰਾ ਸ਼ਹੀਦਾਂ 'ਚ, ਉਹ 'ਚ ਮੰਗ ਕੀਤੀ ਕਿ ਜੀ ਇੰਨੇ ਸਤੰਬਰ ਤੱਕ ਜੇ ਸਾਨੂੰ ਨਾ ਦਿੱਤਾ ਗਿਆ ਕੰਟਰੋਲ ਪੰਥ ਨੂੰ ਤੇ ਅਸੀਂ ਮਾਰਚ ਕਰਾਵਾਂਗੇ। ਉਹ ਆਲਰੇਡੀ ਡਿਸਾਈਡ ਸੀ, ਕਿਉਂਕਿ ਅਕਾਲ ਤਖਤ ਉਹਨਾਂ ਨੇ ਸਰਕਾਰੀ ਠੇਕੇਦਾਰ ਲਾ ਕੇ, ਭਾਵੇਂ ਸਾਹਮਣੇ ਬਾਬਾ ਸੰਤਾ ਸਿੰਘ ਖੜਾ ਕੀਤਾ ਹੋਇਆ ਸੀ, ਉਹਨੂੰ ਕੰਸਟਰਕਟ ਕਰਵਾ ਰਹੇ ਸੀ। ਸੋ ਉਹ ਇਕੱਠ ਜਿਹੜਾ ਉਹ ਉਸ ਤੋਂ ਬਾਅਦ ਅੱਜ ਦਾ ਦਿਨ ਸੀ ਜਦੋਂ ਕਿ ਸਰਕਾਰ ਨੇ ਜਿਹੜਾ ਹਰਿਮੰਦਰ ਸਾਹਿਬ ਦਾ ਕੰਟਰੋਲ ਹੈ ਮੈਨੇਜਮੈਂਟ ਜਾਂ ਦੂਜਾ ਸਾਰਾ, ਉਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ। 1985 'ਚ ਜਿਹੜੀਆਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਤੋਂ ਪਹਿਲਾਂ ਹੀ ਇਹ ਡਿਸਾਈਡਡ ਸੀ ਕਿ ਸੁਰਜੀਤ ਬਰਨਾਲਾ ਚੀਫ ਮਿਨਿਸਟਰ ਬਣਾਇਆ ਜਾਏਗਾ। ਸੋ ਜਿਹੜੀਆਂ ਅਸੈਂਬਲੀ ਚੋਣਾਂ ਹੋਈਆਂ ਉਹ ਫਰੈਂਡਲੀ ਮੈਚ ਹੀ ਸੀ। ਕਾਂਗਰਸ ਨੇ 20 ਕੈਂਡੀਡੇਟ ਖੜੇ ਕੀਤੇ, ਬਾਬਾ ਜੋਗਿੰਦਰ ਸਿੰਘ ਜੁਝਾਰੂ ਧਿਰਾਂ ਦੀ ਨੁਮਾਇੰਦਗੀ ਕਰਦੇ ਸੀ, ਉਹਨਾਂ ਤੋਂ ਏਜੰਸੀਆਂ ਨੇ ਜਿਹੜਾ ਬਾਈਕਾਟ ਕਰਵਾਇਆ ਚੋਣਾਂ ਦਾ ਜੀ। ਨਤੀਜੇ ਦੇ ਤੌਰ ਤੇ ਬਰਨਾਲੇ ਦੀ ਪਾਰਟੀ ਆਲਮੋਸਟ 2/3 ਮੈਜੋਰਟੀ ਨਾਲ ਜਿੱਤੀ ਅੱਜ ਦੇ ਦਿਨ, ਔਰ ਸੁਰਜੀਤ ਬਰਨਾਲਾ ਜਿਹੜਾ ਹੈ ਉਹ ਚੀਫ ਮਿਨਿਸਟਰ ਬਣਿਆ, ਤੇ ਉਹ ਫਿਰ ਉਵੇਂ ਹੀ ਚੱਲਿਆ ਜਿਵੇਂ ਏਜੰਸੀਆਂ ਉਹਨੂੰ ਚਲਾਉਣਾ ਚਾਹੁੰਦੀਆਂ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1639 ਦੇ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਅਮਰੀਕਾ ਦੇ ਵਿੱਚ ਲੱਗੀ। ਹੁਣ ਮੈਂ ਕਈ ਵਾਰ ਜਦੋਂ ਆਪਣੇ ਹਵਾਲੇ ਨਾਲ ਦੇਖਦਾ ਹਾਂ ਵੀ 1604 1637 4 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਹੈ, ਹੱਥ ਨਾਲ ਭਾਈ ਗੁਰਦਾਸ ਲਿਖਦੇ ਨੇ, ਤਾਂ 25-30 ਸਾਲ ਬਾਅਦ ਜਦੋਂ ਅਜੇ ਉਹ ਪੀਰੀਅਡ ਚੱਲ ਰਿਹਾ ਹੈ 6ਵੇਂ ਪਾਤਸ਼ਾਹ ਦਾ ਜਾਂ 7ਵੇਂ ਪਾਤਸ਼ਾਹ ਦਾ, ਅਮਰੀਕਾ ਉੱਥੇ ਪਹੁੰਚ ਗਿਆ ਜਿੱਥੇ ਕਿ ਪ੍ਰਿੰਟਿੰਗ ਪ੍ਰੈਸ ਲੱਗੀ ਹੋਈ ਹੈ ਹਰ ਚੀਜ਼। ਸੋ ਅਸੀਂ ਜਦੋਂ ਦੇਖਦੇ ਹਾਂ ਵੀ ਅਸੀਂ ਕਿਵੇਂ ਇਹਨਾਂ ਨਾਲ ਵੈਸਟ ਨਾਲ ਮੈਚ ਕਰ ਸਕਦੇ ਹਾਂ, ਤਾਂ ਤੁਸੀਂ ਟਾਈਮ ਲਾਈਨ ਦੇਖਦੇ ਹੋ ਉੱਥੇ ਤਾਂ ਬਹੁਤ ਕੁਛ ਹੀ ਪਿੱਛੇ ਚੱਲਦਾ ਰਿਹਾ ਜੀ। ਸੋ 1799 ਦੇ ਵਿੱਚ ਕਾਂਗਰਸ ਨੇ, US ਕਾਂਗਰਸ ਨੇ ਬਿਲ ਆਫ ਰਾਈਟਸ ਪਾਸ ਕੀਤਾ। ਉਹਦੇ ਜਿਹੜੇ 12 ਰਾਈਟਸ ਉਹਨਾਂ 'ਚੋਂ 10 ਜਿਹੜੇ ਨੇ ਬਾਅਦ 'ਚ ਰੈਟੀਫਾਈ ਕੀਤੇ। 1867 ਦੇ ਵਿੱਚ ਕਾਂਗਰਸ ਨੇ ਪਹਿਲਾ ਜਿਹੜਾ ਇੱਕ ਬਲੈਕ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ ਵਾਸ਼ਿੰਗਟਨ DC 'ਚ ਜੀ, ਇਹ ਅਪਰੂਵ ਕੀਤੀ ਇਸ ਦਾ ਚਾਰਟਰ ਦੇ ਥੱਲੇ। ਔਰ ਮੈਨੂੰ ਇਹ ਗੁਰੂ ਨੇ ਮਾਣ ਦਿੱਤਾ ਕਿ ਮੈਂ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸਿੱਖ ਫਿਲਾਸਫੀ ਦੇ ਉੱਤੇ ਲੈਕਚਰ ਵੀ ਕੀਤਾ, ਜਿਹੜਾ ਕਿ ਕੋਈ ਵੀ ਜਿਹੜਾ ਸਾਡਾ ਦਰਸ਼ਕ ਸਰੋਤਾ ਅੰਗਰੇਜ਼ੀ ਦੇ ਵਿੱਚ ਹੈ, ਤੁਸੀਂ ਡਾਕਟਰ ਅਮਰਜੀਤ ਸਿੰਘ ਇਨ ਹਾਰਵਰਡ ਯੂਨੀਵਰਸਿਟੀ ਵਾਸ਼ਿੰਗਟਨ DC ਪਾਓਗੇ ਤਾਂ ਤੁਸੀਂ ਉਸ ਨੂੰ ਸੁਣ ਸਕਦੇ ਹੋ। ਉਹਨਾਂ ਨੇ ਬਹੁਤ ਵੈਲਕਮ ਕੀਤਾ, ਉਹਨਾਂ ਦੇ ਰਿਲੀਜੀਅਸ ਡਿਪਾਰਟਮੈਂਟ ਨੇ। 1957 ਦੇ ਵਿੱਚ 300 ਆਰਮੀ ਦੇ ਟਰੂਪਸ ਲੱਗੇ ਕਿ ਐਰੀਜ਼ੋਨਾ ਲਿਟਲ ਰੌਕ ਦੇ ਵਿੱਚ 7-8 ਕਾਲੇ ਸਟੂਡੈਂਟ ਦਾਖਲ ਕਰਨ ਦਾ ਹੋਇਆ ਔਰ ਲੋਕਲ ਲੋਕ ਅੜ ਗਏ ਕਿ ਜੀ ਕਾਲਿਆਂ ਨੂੰ ਅਸੀਂ ਵੜਨ ਨਹੀਂ ਦੇਣਾ। ਸੋ 300 ਫੌਜ ਫੈਡਰਲ ਨੇ ਉੱਥੇ ਭੇਜੀ, ਲੇਕਿਨ ਬਾਅਦ 'ਚ ਉਹਨਾਂ ਬੱਚਿਆਂ ਨੂੰ ਉੱਥੋਂ ਵਿਦਡਰਾਅ ਹੀ ਕਰਨਾ ਪਿਆ। 1981 ਦੇ ਵਿੱਚ ਸੈਂਡਰਾ ਓਕੋਨਰ ਪਹਿਲੀ ਔਰਤ ਜੱਜ ਬਣੀ ਅਮਰੀਕਾ ਦੇ ਸੁਪਰੀਮ ਕੋਰਟ ਦੀ। 1983 ਦੇ ਵਿੱਚ ਆਇਰਿਸ਼ ਰਿਪਬਲਿਕਨ ਆਰਮੀ ਨੇ ਬੈਲਫਾਸਟ ਪ੍ਰਿਜ਼ਨ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ 38 ਜਿਹੜੇ ਖਾੜਕੂ ਸੀ IRA ਦੇ, ਉਹਨਾਂ ਨੂੰ ਛਡਾਇਆ
1992 ਦੇ ਵਿੱਚ ਜਿਹੜਾ ਪਹਿਲਾ US ਮਾਰਸ ਆਬਜ਼ਰਵਰ ਜਿਹੜਾ ਹੈ ਉਹ ਸਪੇਸ ਸ਼ਟਲ ਤੋਂ ਲਾਂਚ ਹੋਇਆ ਔਰ 2011 ਦੇ ਵਿੱਚ ਸਾਊਦੀ ਅਰੇਬੀਆ 'ਚ ਕਿੰਗ ਅਬਦੁੱਲਾ ਨੇ ਰਿਫਾਰਮ ਸ਼ੁਰੂ ਕੀਤਾ ਹੈ ਕਿ ਔਰਤਾਂ ਨੂੰ ਵੋਟ ਦਾ ਹੱਕ ਮਿਲੇ ਔਰ ਉਹ ਮਿਊਨਿਸਪਲ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੀਆਂ ਨੇ। ਸੋ ਅਜੇ ਉਹਨਾਂ ਨੇ ਬਹੁਤ ਸਫ਼ਰ ਤੈਅ ਕਰਨਾ ਹੈ, ਪਰ ਚਲੋ ਚੰਗੀ ਸ਼ੁਰੂਆਤ ਹੋਈ, ਘੱਟੋ ਘੱਟ ਉਹਨਾਂ ਨੂੰ ਵੋਟ ਦਾ ਹੱਕ ਤਾਂ ਦਿੱਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਮਹਾਰਾਸ਼ਟਰ ਦੀਆਂ ਮੁਸਲਮਾਨ ਜਥੇਬੰਦੀਆਂ ਨੇ ਸ਼ਿਵ ਸੈਨਾ ਨੂੰ ਅਸੈਂਬਲੀ ਚੋਣਾਂ ਵਿੱਚ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਇਹ ਹੈ ਘੱਟ ਗਿਣਤੀਆਂ ਦੀ ਤਰਾਸਦੀ। ਹੁਣ ਸ਼ਿਵ ਸੈਨਾ ਉਹ ਹੈ ਜਿਹੜਾ ਜ਼ਾਹਰ ਐਂਟੀ ਮੁਸਲਮ, ਐਂਟੀ ਸਿੱਖ ਉਹਨਾਂ ਦਾ ਹੈ। ਅਜੇ 18 ਕਿ 19 MP ਬਣੇ ਨੇ ਉਹਨਾਂ ਦੇ। ਜਿਹੜਾ ਪਹਿਲਾ ਬੈਚ ਦਿੱਲੀ 'ਚ MPਆਂ ਦਾ ਆਇਆ, ਰੋਜ਼ੇ ਚੱਲ ਰਹੇ ਸੀ, ਜਿਹੜੀ ਉਹਨਾਂ ਦੀ ਆਫੀਸ਼ੀਅਲ ਕੰਟੀਨ ਹੈ ਉਹਦਾ ਇੰਚਾਰਜ ਮੁਸਲਮਾਨ ਜਿਹੜਾ ਰੋਜ਼ਾ ਰੱਖਿਆ ਸੀ, ਉਹ ਪਿਕਚਰਸ ਆਈਆਂ ਨੇ ਸਾਹਮਣੇ ਕਿ ਵੀ ਉਹਨਾਂ ਨੇ ਜ਼ਬਰਦਸਤੀ ਉਹਦੇ ਮੂੰਹ ਦੇ ਵਿੱਚ ਤੁੰਨਿਆ ਰੋਜ਼ਿਆਂ ਦੇ ਦਿਨ ਵੀ ਖਾ, ਤੂੰ ਰੋਜ਼ਾ ਕਿਉਂ ਰੱਖਿਆ ਹੋਇਆ ਜੀ। ਪਰ ਘੱਟ ਗਿਣਤੀਆਂ ਦਾ ਕੀ ਹਸ਼ਰ ਹੁੰਦਾ ਹੈ ਵੀ ਹੁਣ ਉੱਥੇ ਸ਼ਿਵ ਸੈਨਾ ਤੇ BJP ਦਾ ਅਲਾਇੰਸ ਟੁੱਟ ਗਿਆ। ਉਹਨਾਂ ਨੇ ਕਿਹਾ ਵੀ ਅਸੈਂਬਲੀ ਚੋਣਾਂ ਹੋ ਰਹੀਆਂ, ਅਸੀਂ ਅੱਡ ਅੱਡ ਲੜਾਂਗੇ। ਕਾਂਗਰਸ ਦਾ ਔਰ ਜਿਹੜਾ ਉਹਨਾਂ ਦੀ ਦੂਸਰੀ ਪਾਰਟੀ ਸੀ SD ਸ਼ਾਇਦ ਉਹਨੂੰ ਕਹਿੰਦੇ ਨੇ, ਉਹਨਾਂ ਦਾ ਅਲਾਇੰਸ ਟੁੱਟ ਗਿਆ। ਹੁਣ ਮੁਸਲਮਾਨਾਂ ਨੂੰ ਲੱਗਦਾ, ਔਰ ਮੁਸਲਮਾਨਾਂ ਦੀ ਕਾਫੀ ਪਰਸੈਂਟੇਜ ਹੈ, UP ਬਿਹਾਰ ਤੇ ਚੋਇਸਿਸ ਨੇ, ਕੋਈ ਸਮਾਜਵਾਦੀ ਪਾਰਟੀ ਨਾਲ ਮਿਲ ਜਾਂਦਾ ਹੈ, ਕੋਈ ਬਹੁਜਨ ਸਮਾਜ ਨਾਲ ਹੋ ਜਾਂਦਾ ਹੈ, ਕੋਈ ਜਨਤਾ ਪਾਰਟੀ ਨਾਲ ਹੁੰਦਾ ਹੈ। ਉੱਥੇ ਜਾਂ BJP ਹੈ ਜਾਂ ਕਾਂਗਰਸ ਜਿਹੜੀ ਹੁਣ ਰੂਲਿੰਗ ਹੈ ਪਵਾਰ ਵਾਲੀ, ਤੇ ਜਾਂ ਸ਼ਿਵ ਸੈਨਾ ਹੈ ਜਾਂ BJP ਹੈ। ਹੁਣ ਇਹਨਾਂ ਨੇ ਜਿਹੜੀ ਰੂਲਿੰਗ ਪਾਰਟੀ ਹੈ ਉੱਥੇ ਕਾਂਗਰਸ ਔਰ ਉਸ ਸ਼ਰਦ ਪਵਾਰ ਹੀ ਹੈ ਸ਼ਾਇਦ ਉਹਦਾ ਨਾਮ, ਸੈਂਟਰਲ ਮਿਨਿਸਟਰ ਹੈ, ਉਹਨਾਂ ਦੀ ਸਰਕਾਰ। ਉਹਨਾਂ ਨੇ ਕਿਹਾ ਜੀ ਅਸੀਂ ਮੁਸਲਮਾਨਾਂ ਲਈ ਰਿਜ਼ਰਵ ਰੱਖਾਂਗੇ ਸੀਟਾਂ ਦੂਜੇ ਦੀ। ਹੁਣ ਜਿਹੜੇ ਮੁਸਲਮਾਨ ਕਹਿ ਰਹੇ ਨੇ ਉਹਨਾਂ ਦੇ ਵਿੱਚ ਆਲ ਇੰਡੀਆ ਮੁਸਲਿਮ OBC ਦੇ ਸ਼ਾਬੀਰ ਅਹਿਮਦ ਔਰ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਉਦੇ ਠਾਕੁਰ ਨੂੰ, ਜਿਹੜਾ ਸ਼ਿਵ ਸੈਨਾ ਦਾ ਪ੍ਰਧਾਨ, ਅਸੀਂ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਜੀ। ਇਹ ਹੁੰਦਾ ਹੈ ਕਿ ਵੀ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਮਾਰਨਾ ਸਾਨੂੰ, ਇਹ ਕੁੱਟਣਗੇ, ਤੇ ਅਸੀਂ ਇਹ ਕਹਿੰਦੇ ਜੀ ਨਹੀਂ ਨਹੀਂ ਅਸੀਂ ਤਾਂ ਇਹਨਾਂ ਦੇ ਨਾਲ ਹੈ, ਤੁਸੀਂ ਮੁੱਖ ਮੰਤਰੀ ਬਣੋ। ਸੋ ਇਹ ਗੁਲਾਮੀ ਦੀਆਂ ਕੀ ਅਲਾਮਤਾਂ ਨੇ ਔਰ ਕਿਵੇਂ ਅੱਜ ਜਿਹੜੇ ਉੱਥੇ ਮੋਦੀ ਦੇ ਨਾਲ ਖਲੋਤੇ ਨੇ ਜਾਂ ਇੱਥੇ ਸਿੱਖ ਜਿਹੜੇ ਮੋਦੀ ਦੇ ਜਾਣਗੇ ਸਵਾਗਤ ਕਰਨ, ਕਿਹੜੇ ਮੂੰਹ ਦੇ ਨਾਲ? ਜੀ ਬਿਲਕੁਲ। ਸੋ ਇਹ ਗੁਲਾਮ ਲੋਕ, ਗੁਲਾਮ ਜ਼ਹਿਨੀਅਤ ਔਰ ਬਿਲਕੁਲ ਜਿਹੜਾ ਲੰਮੇ ਪੈ ਜਾਣਾ ਕਿ ਵੀ ਬਸ ਜੋ ਮਰਜ਼ੀ ਤੁਸੀਂ ਕਰੋ ਜੇ ਅਸੀਂ ਤੁਹਾਡੇ ਹਾਂ। ਸੋ ਇਹ ਦੇਖ ਕੇ ਮੈਨੂੰ ਤਰਸ ਵੀ ਆਇਆ, ਰੋਹ ਵੀ ਆਇਆ ਵੀ ਕਿੱਥੇ ਖਲੋਣ ਵਾਲੀ ਗੱਲ ਬਰਾਬਰ ਤੇ ਸਿੱਖ ਕਰੈਕਟਰ ਜਿਹੜਾ, ਤੇ ਕਿੱਥੇ ਇਹ ਹੈ ਵੀ ਇਹ ਫਲੈਟ ਹੋ ਗਿਆ ਕਿ ਜੀ ਇਹ ਅਸੀਂ ਸ਼ਿਵ ਸੈਨਾ ਦੇ ਨਾਲ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੀ ਸਮਾਪਤੀ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਸ਼ਲੋਕ ਨੰਬਰ 17 ਨੂੰ ਚੁਣਿਆ, ਵਾਰਾਂ ਤੇ ਵਧੀਕ ਜੀ। ਔਰ ਇਹ ਸ਼ਲੋਕ ਹੈ, ਮਨਮੁਖ ਸੇਵਾ ਜੋ ਕਰੇ ਦੂਜੈ ਭਾਏ ਚਿਤ ਲਾਏ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ, ਦਰਗਾਹ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ, ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ, ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ। ਜੀ। ਹੁਣ ਉਹਦੇ 'ਚ ਗੁਰਮੁਖ ਔਰ ਮਨਮੁਖ, ਗੁਰਮੁਖ ਦੀ ਰੱਬ ਨਾਲ ਪ੍ਰੀਤ ਸਦਾ ਨਿਭਦੀ ਹੈ ਕਿਉਂਕਿ ਉਹ ਸੱਚੀ ਭਾਵਨਾ ਦੇ ਨਾਲ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ, ਉਹ ਤਨ ਮਨ ਤਨ ਸਾਰਾ ਸੌਂਪਦਾ। ਮਨਮੁਖ ਜਿਹੜਾ ਹੈ ਉਸ ਦੇ ਵਿੱਚ ਦੁਬਿਧਾ, ਡਿਊਲਿਟੀ ਭਾਵ, ਜਿਹੜਾ ਪੁੱਤਰ ਕਲੱਤਰ ਇਸਤਰੀ ਨੂੰ ਕਹਿੰਦੇ ਨੇ, ਪਤਨੀ ਨੂੰ ਪੁੱਤਰ ਬੱਚਾ ਹੈ, ਉਹ ਮੋਹ ਨਹੀਂ ਉਹਦਾ ਗਿਆ ਹੁੰਦਾ, ਉਹ ਸੇਵਾ ਕਰ ਰਿਹਾ ਹੁੰਦਾ, ਦੱਸ ਰਿਹਾ ਹੁੰਦਾ ਬਾਕੀਆਂ ਦੇ ਲਈ, ਲੇਕਿਨ ਅੰਦਰੋਂ ਉਹ ਮਾਇਆ ਦਾ ਹੀ ਪੁੱਤਰ ਹੁੰਦਾ। ਸੋ ਗੁਰੂ ਸਾਹਿਬ ਨੇ ਫਰਮਾਇਆ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ, ਕਿ ਮਨਮੁਖ ਜਿਹੜਾ ਸੇਵਾ ਕਰਦਾ ਉਹਦਾ ਜਿਹੜਾ ਚਿੱਤ ਹੈ ਉਹ ਡਿਊਲਿਟੀ ਦੇ ਵਿੱਚ ਹੈ, ਉਹ ਦੁਬਿਧਾ ਦੇ ਵਿੱਚ ਹੈ, ਦੂਜੇ ਪਾਸੇ ਲੱਗਾ ਹੋਇਆ ਹੈ। ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ, ਇਸ ਲਈ ਉਹਦੀ ਸੇਵਾ ਉਹਦੇ ਅੰਦਰੋਂ ਕੋਈ ਹਉਮੈ ਨਹੀਂ ਕੱਢਦੀ, ਸਗੋਂ ਪੁੱਤਰ ਇਸਤਰੀ ਉਹਦੀ ਜਿਹੜਾ ਮਾਇਆ ਦੇ ਨਾਲ ਮੋਹ ਹੈ ਉਹ ਹੋਰ ਵੀ ਵੱਧਦਾ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮਨਮੁਖ ਇਵੇਂ ਦਿਖਾਵੇ ਲਈ ਤਾਂ ਕਰ ਲੇਗਾ, ਦਰਗਾਹ ਲੇਖਾ ਮੰਗੀਆ ਕੋਈ ਅੰਤ ਨਾ ਸਕੀ ਛਡਾਏ, ਕਿ ਜਦੋਂ ਲੇਖਾ ਹੋਣਾ, ਹਿਸਾਬ ਕਿਤਾਬ ਹੋਣਾ ਦਰਗਾਹ ਦੇ ਵਿੱਚ, ਉਦੋਂ ਮਨਮੁਖ ਨੂੰ ਪੁੱਛਦੇ ਨੇ ਤੈਨੂੰ ਕੌਣ ਛਡਾਏਗਾ, ਅਲਟੀਮੇਟਲੀ ਤੂੰ ਅਕਾਊਂਟੇਬਲ ਹੋਏਗਾ। ਬਿਨ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ, ਗੁਰੂ ਸਾਹਿਬ ਨੇ ਕਿਹਾ ਫਰਮਾਇਆ ਕਿ ਬਿਨਾਂ ਨਿਰੰਕਾਰ ਦੇ ਨਾਮ ਤੋਂ ਹੋਰ ਹਰ ਚੀਜ਼ ਦੁੱਖ ਦਾ ਕਾਰਨ ਹੈ, ਔਰ ਮਾਇਆ ਦੇ ਵਿੱਚ ਜਿਉਣਾ
ਐਗੋਨਾਈਜ਼ਿੰਗ ਹੈ, ਪੇਨਫੁਲ ਹੈ, ਸੋਰੋਫੁਲ ਹੈ, ਤੁਹਾਨੂੰ ਦੁੱਖ ਹੀ ਨਿਕਲੇਗਾ, ਸੁੱਖ ਤਾਂ ਨਿਕਲੇਗਾ ਨਿਰੰਕਾਰ ਦੀ ਯਾਦ ਦੇ ਵਿੱਚ, ਉਸ ਦੇ ਨਾਮ ਦੇ ਨਾਲ ਜੁੜਿਆ। ਜੀ ਤੇ ਅਖੀਰਲਾ ਜਿਹੜਾ ਤੁਕ ਹੈ, ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਵੀ ਇਸ ਗੱਲ ਦੀ ਸਮਝ ਗੁਰਮੁਖ ਨੂੰ ਆ ਜਾਂਦੀ ਹੈ ਤੇ ਗੁਰਮੁਖ ਉਸ ਨਿਰੰਕਾਰ ਦੀ ਨਜ਼ਰ ਦੇ ਵਿੱਚ, ਨਜ਼ਰ ਨੂੰ ਕਹਿੰਦੇ ਨੇ ਨਿਗਾਹ, ਗ੍ਰੇਸ, ਕਰਮ, ਬਖਸ਼ਿਸ਼, ਰਹਿਮਤ, ਜੀ ਇਹ ਉਸ ਦੇ ਉੱਤੇ ਹੁੰਦੀ ਹੈ, ਗੁਰਮੁਖ ਦੇ ਉੱਤੇ। ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਦੇ ਨੇੜੇ ਮੋਹ ਤੇ ਮਾਇਆ ਨਹੀਂ ਆਉਂਦੇ, ਉਹਨਾਂ ਤੋਂ ਉਹ ਵਿਛੜਿਆ ਹੁੰਦਾ, ਉਹਨਾਂ ਨੂੰ ਛੱਡ ਦਿੰਦਾ ਹੈ, ਉਹਨਾਂ ਨੂੰ ਬਿਲਕੁਲ ਪਾਸੇ ਰੱਖ ਦਿੰਦਾ ਹੈ। ਤੇ ਜਿਹੜਾ ਮਨਮੁਖ ਹੈ, ਉਹ ਜਿਹੜਾ ਸੇਵਾ 'ਚ ਵੀ ਕਹਿੰਦਾ ਜੀ ਮੈਂ ਸੇਵਾ ਕਰ ਰਿਹਾ, ਉਹ ਦੂਜੇ ਪਾਏ ਚਿੱਤ ਲਾਏ, ਉਹਦਾ ਚਿੱਤ ਦੂਜੇ ਪਾਸੇ ਲੱਗਾ ਹੁੰਦਾ ਹੈ। ਤੇ ਗੁਰਮੁਖ ਜਿਹੜਾ ਹੈ, ਮੋਹ ਮਾਇਆ ਵਿਛੜ ਸਭ ਜਾਏ। ਜੀ ਗੁਰਮੁਖ ਦੇ ਅੰਦਰੋਂ ਮੋਹ ਮਾਇਆ ਸਾਰੇ ਜਿਹੜੇ ਨੇ ਉਹ ਵਿਛੜੇ ਹੁੰਦੇ ਨੇ, ਉਹਨੂੰ ਛੱਡ ਜਾਂਦੇ ਨੇ। ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।